अस्सलाम वालेकुम जी, तुसीं देख रहे पंजाबी चैनल। तेरे सारे दा लाइक मेरे चैनल सबसक्राइब करने का बहुत शुक्रिया। अगर अभी तुसीं सबसक्राइब नहीं किया तो कम जरा खिंच के रखो। लो जी, नस चला जे दुल्ले हारां वाले दा मुंडा नस चला जे। हाय हाय, बाऊ जी सरकार ने टिकटां करा लियां लंडन दियां। कुछ अर्सा पहले तुसीं देखिया कि बाऊ जी ने एक डंगर डॉक्टर नाल खिला रहा सी अपने। ਉਹ ਡੰਗਰ ਹੀ ਹੈ ਅਤੇ ਡੰਗਰਾਂ ਦਾ ਡਾਕਟਰ ਹੈ ਅਤੇ ਬਾਊ ਜੀ ਤੋਂ ਵੱਡਾ ਕੋਈ ਡੰਗਰ ਹੈ ਨਹੀਂ। ਹਾਂ, ਅਤੇ ਉਹ ਬਾਊ ਜੀ ਨੂੰ ਮੱਝਾਂ ਵਾਲੇ ਟੀਕੇ ਉਹ ਲਾਉਂਦਾ ਅਤੇ ਉਹ ਹੁਣ ਕਹਿ ਰਿਹਾ ਕਿ ਜੀ ਮੱਝਾਂ ਦੇ ਟੀਕੇ ਲਾ ਕੇ ਬਾਊ ਜੀ ਦੀ ਢੋਈ ਪਈ ਹੈ ਸੁੱਜ। ਉੱਥੇ ਹੁਣ ਕੁਛ ਲੱਗ ਨਹੀਂ ਸਕਦਾ। ਹਾਂ, ਅਤੇ ਹੁਣ ਜਿਹੜਾ ਨਾ ਸਪੈਸ਼ਲ ਟਰੀਟਮੈਂਟ ਵਾਸਤੇ ਉਹ ਬਾਊ ਜੀ ਨੂੰ ਜਾਣਾ ਪੈਣਾ ਜੱਦੇ ਨਹੀਂ ਲੰਡਨ। ਹਾਂਜੀ, ਸਿੱਧਾ ਜਾਣਾ ਲੰਡਨ ਅਤੇ ਲੰਡਨ ਜਾ ਕੇ ਆਪਣਾ ਕਰਾਉਣਾ ਇਲਾਜ। ਬਾਬਾ ਜੀ ਫਰਮਾਉਂਦੇ ਯਾਰ ਚਲੋ ਜੱਦੇ ਨਹੀਂ ਅਤੇ ਇੱਧੇ ਚਲੇ ਜਾਣ। ਮੈਂ ਕਿਹਾ ਬਾਬਾ ਜੀ ਉਹ ਤਾਂ ਗਏ ਨੇ ਪਹਿਲੇ ਹੀ, ਤਾਂ ਹੀ ਤਾਂ ਲੰਡਨ ਚੱਲੇ ਨੇ। ਗੇਮ ਹੋਈ ਪਈ ਉਹਨਾਂ ਦੀ। ਹਾਂ, ਅਤੇ ਉਹ ਜਿਹੜਾ ਟਿਕਟਾਂ ਟੁਕਟਾਂ ਕਰਾ ਕੇ ਅਤੇ ਨਾਲ ਚੱਲਾ ਸ਼ਹਿਬਾਜ਼ਾ ਵੀ ਚੱਲਾ। ਅਤੇ ਨਾਲ ਤੁਸੀਂ ਕਹਿ ਲਓ ਕਿ ਆਪਣਾ ਮਾਈ ਤੰਦੂਰ ਵਾਲੀ ਕਿਵੇਂ ਪਿੱਛੇ ਰਹਿ ਸਕਦੀ ਹੈ। ਲੰਡਨ ਦਾ ਹੋਵੇ ਟੂਰ ਅਤੇ ਮਾਈ ਨਾ ਜਾਵੇ, ਇਹ ਕਿਵੇਂ ਹੋ ਸਕਦਾ। ਅਤੇ ਤਕਰੀਬਨ ਸਾਰਾ ਟੱਬਰ ਹੀ ਕਹਿ ਲਓ ਤੁਸੀਂ ਟੁਰ ਚੱਲਾ। ਕਿਉਂ ਟੁਰ ਚੱਲਾ। ਹਾਂਜੀ, ਹੁਣ ਨਜ਼ਰ ਕੀ ਆ ਰਿਹਾ? ਨਜ਼ਰ ਇਹਨਾਂ ਨੂੰ ਇਹ ਆ ਰਿਹਾ ਕਿ ਬਈ ਉਹ ਜਿਹੜਾ 10 ਸਾਲਾ ਪਲਾਨ ਸੀ ਉਹ ਬਣ ਗਿਆ। ਹਾਂ, ਇਹਨਾਂ ਨੇ ਜਿਹੜਾ ਬੰਦਾ ਤਾਇਨਾਤ ਕੀਤਾ ਸੀ, ਬੰਦਾ ਹੀ ਸੀ ਨਾ ਯਾਰ ਜਿਹੜਾ ਤਾਇਨਾਤ ਕੀਤਾ ਸੀ। ਬਾਬਾ ਜੀ ਕਹਿੰਦੇ ਯਾਰ ਕਿੱਥੇ ਬੰਦਾ ਸੀ, ਬੰਦਾ ਹੁੰਦਾ ਤਾਂ ਯਾਰ ਕਿੱਦਾਂ ਕਰਦਾ। ਹਾਂ, ਮੈਂ ਕਿਹਾ ਬਾਬਾ ਜੀ ਫਿਰ ਕੋਈ ਪਰਿੰਦਾ ਸੀ? ਬਾਬਾ ਜੀ ਕਹਿੰਦੇ ਨਹੀਂ, ਉਹ ਦਰਿੰਦਾ ਸੀ। ਜਿਹੋ ਜਿਹੇ ਕੰਮ ਉਹਨੇ ਕੀਤੇ ਨੇ ਦਰਿੰਦਿਆਂ ਵਾਲੇ, ਦਰਿੰਦਾ ਹੀ ਸੀ। ਅਤੇ ਉਹ ਪਲਾਨ ਹੋ ਚਲਾ ਨਾਕਾਮ। ਇਹਨਾਂ ਨੂੰ ਸਮਝ ਆ ਰਹੀ ਹੈ ਕਿ ਲੋ ਜੀ ਇੱਥੇ ਨੱਸ ਅਤੇ ਭੱਜ ਪੈਣ ਲੱਗੀ ਹੈ ਅਤੇ ਨਿਕਲ ਜਾਓ। ਤੁਸੀਂ ਦੇਖਿਆ ਹੋਣਾ ਕਿ ਜ਼ਰਦਾਰੀ ਵੀ ਬਿਮਾਰੀ ਦਾ ਢੋਂਗ ਕਰਕੇ ਹਾਂ ਅਤੇ ਉਹ ਨਿਕਲ ਗਿਆ, ਸੈਟਲੈਂਡ ਹੋ ਗਿਆ ਅਤੇ ਕੌਮ ਖੁਸ਼ੀਆਂ ਮਨਾਉਂਦੀ ਰਹੀ ਹੈ ਕਿ ਬਸ ਖੁਸ਼ਖਬਰੀ ਹੁਣ ਆਈ ਕਿ ਹਾਈ। ਹਾਂ, ਇਹ ਕਿੱਥੇ ਬਿਮਾਰੀ ਹਾਂ, ਇਹ ਲੁਕੇ ਛੁਪੇ ਫਿਰਦੇ ਨੇ। ਕਿਉਂਕਿ ਇਹਨਾਂ ਨੂੰ ਸਮਝ ਆ ਰਹੀ ਹੈ ਕਿ ਜੋ ਮਾਮਲਾ ਜੋ ਹਾਲਾਤ ਹੁਣ ਹੋਣ ਜਾ ਰਹੇ ਨੇ ਉਹ ਹੁਣ ਸਿਰਫ ਨੱਸਣਾ ਹੀ ਪੈਣਾ, ਹੋਰ ਕੁਛ ਨਹੀਂ। ਅਤੇ ਬਾਊ ਜੀ ਸਰਕਾਰ ਚੱਲੇ ਨੇ। ਹਾਂਜੀ, ਅਤੇ ਕਹਿ ਰਹੇ ਕਿ ਹਫ਼ਤੇ 2 ਹਫ਼ਤੇ 'ਚ ਨਿਕਲ ਜਾਣਗੇ ਅਤੇ ਪਿੱਛੇ ਜਿਹੜਾ ਨਾ ਉਹ ਰਹਿ ਜਾਏਗਾ ਆਪਣਾ ਡਿਪਟੀ ਇੱਕ, ਅਤੇ ਨਾਲ ਜਿਹੜਾ ਇਹ ਨਹੀਂ ਗਾ ਡੀਜੇ ਵਾਲਾ ਬਾਬੂ। ਬਾਬਾ ਜੀ ਕਹਿੰਦੇ ਅੰਦਰ ਦੀ ਖਬਰ ਸੁਣ ਲਾ। ਮੈਂ ਕਿਹਾ ਬਾਬਾ ਜੀ ਉਹ ਕੀ? ਬਾਬਾ ਜੀ ਕਹਿੰਦੇ ਕਿ ਡੀਜੇ ਵਾਲਾ ਬਾਬੂ ਜਿਹੜਾ ਨਾ ਇਹਨੇ ਵੀ ਨੌਕਰੀ ਲੱਭ ਲਈ ਹੈ। ਮੈਂ ਕਿਹਾ ਬਾਬਾ ਜੀ ਨੌਕਰੀ ਲੱਗਾ ਤਾਂ ਆ। ਬਾਬਾ ਜੀ ਕਹਿੰਦਾ ਇਹ ਜ਼ਿਆਦਾ ਦੇਰ ਨਹੀਂ ਗਾ। ਹਾਂ, ਇੱਧਰ ਤਾਂ ਜਿੱਦਾਂ ਇਹਦਾ ਬੌਸ ਗਿਆ ਇਹਨਾਂ ਦੀ ਲਾਈਨ ਲੱਗ ਜਾਣੀ ਥੱਲੇ। ਹਾਂ, ਅਤੇ ਫਿਰ ਕਿਤੇ ਨਾ ਕਿਤੇ ਤਾਂ ਭੱਜਣਾ ਉਹਨੇ ਵੀ, ਜਾ ਕੇ ਕਿਤੇ ਜੋਬ ਸ਼ੋਬ ਕਰਨੀ ਹੈ। ਮੈਂ ਕਿਹਾ ਬਾਬਾ ਜੀ ਇਹਨੇ ਕਿੱਥੇ ਜੋਬ ਕਰਨੀ? ਬਾਬਾ ਜੀ ਕਹਿੰਦੇ ਕਿ ਡੀਜੇ ਵਾਲਾ ਬਾਬੂ ਜਿਹੜਾ ਨਾ ਇਹਨੇ ਜਾਣਾ ਤੁਰਕੀ। ਹਾਂ, ਤੁਰਕੀ ਜਾਏਗਾ, ਤੁਰਕੀਆ ਜਾ ਕੇ ਜੋਬ ਕਰੇਗਾ। ਮੈਂ ਕਿਹਾ ਬਾਬਾ ਜੀ ਤੁਰਕੀਆ ਜਾ ਕੇ ਕੀ ਜੋਬ ਕਰੇਗਾ? ਬਾਬਾ ਜੀ ਕਹਿੰਦੇ ਉੱਥੇ ਆ ਮਿਠਾਈਆਂ ਬਣਾਉਣ ਦੀ ਜੋਬ ਕਰੇਗਾ। ਮਿਠਾਈਆਂ ਬਣਾਏਗਾ 9 ਮਈ ਵਾਲੀਆਂ। ਮਿਠਾਈ ਤੇ ਉੱਤੇ ਲਿਖੇਗਾ 9 ਮਈ। ਸ਼ਾਇਦ ਇਹਦੀ ਦੁਕਾਨ ਦਾ ਨਾਮ ਵੀ 9 ਮਈ ਹੋਏਗਾ, ਜਿੱਥੇ ਜਾ ਕੇ ਦੁਕਾਨਦਾਰੀ ਕਰਨੀ ਹੈ। ਮੈਂ ਕਿਹਾ ਬਾਬਾ ਜੀ ਲੋਕ ਕਰ ਲਓ ਦੁਕਾਨਦਾਰੀ। ਫਿਰ ਇਹ ਵੀ ਨੱਸ ਗਿਆ ਅਤੇ ਪਿੱਛੇ ਕੀ ਰਹਿ ਗਿਆ? ਡਿਪਟੀ। ਮੈਂ ਕਿਹਾ ਬਾਬਾ ਜੀ ਡਿਪਟੀ ਦਾ ਕੀ ਹਿਸਾਬ ਕਿਤਾਬ ਹੋਣਾ? ਬਾਬਾ ਜੀ ਕਹਿੰਦੇ ਡਿਪਟੀ ਜਿਹੜਾ ਨਾ ਉਹ ਕੋਸ਼ਿਸ਼ ਆ ਕਿ ਡੱਡੂ ਨੂੰ ਲੈ ਕੇ ਨਿਕਲ ਜਾਏ, ਲੇਕਿਨ ਬਾਬਾ ਜੀ ਕਹਿੰਦੇ ਮੈਂ ਨਹੀਂ ਨਿਕਲਣ ਦੇਣਾ। ਡੱਡੂ ਨਹੀਂ ਮੈਂ ਜਾਣਦਾ, ਸਾਰਾ ਜਾਨ ਚਲਾ ਜਾਵੇ ਉਹ ਨਹੀਂ। ਅਤੇ ਮੈਂ ਕਿਹਾ ਬਾਬਾ ਜੀ ਉਹ ਮਾਮੂ ਜਿਹੜੇ ਨੇ ਮਾਮੂ ਮਨੀਰ, ਇਹਨਾਂ ਦਾ ਕੀ ਬਣੇਗਾ? ਬਾਬਾ ਜੀ ਮੰਨਦੇ ਨੇ ਕਿ ਮਤਲਬ ਖੁੱਲ੍ਹ ਕੇ ਨਹੀਂ ਦੱਸ ਸਕਦਾ ਜੇ। ਮੈਂ ਕਿਹਾ ਨਹੀਂ ਬਾਬਾ ਜੀ ਹੌਸਲਾ ਕਰੋ, ਖੋਲ੍ਹ ਕੇ ਦੱਸੋ। ਬਾਬਾ ਜੀ ਕਹਿੰਦੇ ਨਹੀਂ ਯਾਰ ਫਿਰ ਉਹ ਮੇਰੀ ਖੋਲ੍ਹ ਦੇਣਗੇ ਢੋਲਕੀ। ਹਾਂ, ਇਸ ਕਰਕੇ ਜਿਹੜਾ ਨਾ ਹਾਲ ਬਹੁਤ ਪਤਲਾ ਵਾ। ਹਾਂ, ਮਾਮੂ ਦੇ ਪਸੀਨੇ ਛੁੱਟੇ ਨੇ, ਸ਼ਰਾਬੂਰ ਨੇ। ਹਰ 2 ਘੰਟੇ ਬਾਅਦ ਰਾਤੀ ਉੱਠ ਜਾਂਦੇ ਨੇ ਅਤੇ ਉੱਠ ਕੇ ਕਹਿੰਦੇ ਨੇ ਕਿ ਵੀ ਉਹ ਚੰਦ ਮੇਰੇ ਚੰਦ ਦਾ ਪਤਾ ਕਰੋ। ਮੈਂ ਕਿਹਾ ਬਾਬਾ ਜੀ ਈਦ ਦਾ ਚੰਦ ਤਾਂ ਮੁੱਕ ਗਏ, ਖਤਮ ਸ਼ੁੱਧ ਹੋ ਗਈ। ਬਾਬਾ ਜੀ ਕਹਿੰਦੇ ਨਹੀਂ ਉਹਨਾਂ ਦਾ ਚੰਦ ਜਿਹੜਾ ਪੰਜਾਬ 'ਚ ਚੜ੍ਹਿਆ ਹੋਇਆ। ਹਾਂ, ਉੱਤੋਂ ਖਾਜਾ ਆਸਿਫ ਜਿਹੜਾ ਉਹ ਵੀ ਕਹਿ ਰਿਹਾ ਕਿ ਵੀ ਮਰੀਮ ਨਵਾਜ਼ ਦਿਨ ਰਾਤ ਚੰਦ ਚੜ੍ਹਾ ਰਹੀ ਹੈ। ਚੜ੍ਹਾ ਨਹੀਂ ਰਹੀ ਬਾਬਾ ਜੀ। ਹਾਂ, ਬਾਬਾ ਜੀ ਨੇ ਆਪਣੀ ਜਿਹੜਾ ਅਲਫਾਜ਼ ਇੱਧਰ ਉੱਧਰ ਹੋ ਜਾਂਦੇ ਨੇ।
बहरहाल क्या ठीक है बाबा जी ने हाँ वो चांद 4 चांद ला नहीं रही और 4 चांद सुबह शाम चढ़ा रही है हाँ बाबा जी कहते यार रात ਨੂੰ ਤੇ ਮੈਂ ਚੰਨ ਚੜ੍ਹਦਾ ਦੇਖਿਆ ਦਿਨੇ ਕਿਹੜਾ ਚੰਨ ਚੜਾਉਂਦੀ ਹੈ ਮਾਈ ਮੈਂ ਕਿਹਾ ਬਾਬਾ ਜੀ ਬਹੁਤ ਚੰਨ ਨੇ ਮਾਈ ਦੇ ਕੋਈ ਇੱਕ ਕਿ ਦੋ ਹਾਂ ਇੱਕ ਉੱਤਰਦਾ ਦੂਜਾ ਚੜ੍ਹ ਜਾਂਦਾ ਚੰਨ ਮੇਰਾ ਮਤਲਬ ਹੈ ਕਿ ਬਾਬਾ ਜੀ ਕਹਿੰਦੇ ਮੈਂ ਅਮਾਨਤ ਚੰਦ ਦੀ ਗੱਲ ਨਹੀਂ ਕਰ ਰਿਹਾ ਅਸਲੀ ਚੰਦ ਦੀ ਗੱਲ ਕਰ ਮੈਂ ਕਿਹਾ ਜੀ ਬਾਬਾ ਜੀ ਉਹਦੇ ਬਹੁਤ ਸਾਰੇ ਚੰਨ ਨੇ ਉਹਦੇ ਸੁਬਹ ਦਾ ਚੰਨ ਸ਼ਾਮ ਦਾ ਚੰਨ ਤੇ ਉਹਨੇ ਪ੍ਰੋਜੈਕਟਸ ਦਾ ਨਾਮ ਰੱਖਿਆ ਹੋਇਆ ਚੰਦ ਇਸ ਕਰਕੇ ਉਹ ਚੜ੍ਹਦੇ ਰਹਿੰਦੇ ਨੇ ਪ੍ਰੋਜੈਕਟ ਉੱਪਰ ਚਲੇ ਜਾਂਦਾ ਫਿਰ ਥੱਲੇ ਆ ਜਾਂਦਾ ਫਿਰ ਦੂਜਾ ਪ੍ਰੋਜੈਕਟ ਉੱਪਰ ਚਲੇ ਜਾਂਦਾ ਬਾਬਾ ਜੀ ਕਹਿ ਰਿਹਾ ਤੇ ਤੂੰ ਮਿੱਟੀ ਪਾ ਰਿਹਾ ਜੋ ਵੀ ਹਿਸਾਬ ਕਿਤਾਬ ਤੇ ਹੈ ਫਿਰ ਇਹੋ ਜਿਹਾ ਤੇ ਉਹ ਮੀਆਂ ਸਾਹਿਬ ਦੀ ਤੁਸੀਂ ਕਹਿ ਲਓ ਕਿ ਉਹ ਚੱਲੇ ਨੇ ਖਤਮਸ਼ੁਦ ਕਹਾਣੀ ਇੱਥੇ ਹੋ ਗਈ ਹੈ ਸਾਰੇ ਨੱਸਣ ਦੇ ਨੇ ਭੱਜਣ ਦੇ ਨੇ ਪਿੱਛੇ ਰਹਿ ਕੁਛ ਨਹੀਂ ਗਿਆ ਇਹਨਾਂ ਕੋਲ ਹਾਂਜੀ ਕਿਉਂਕਿ ਇਹਨਾਂ ਨੂੰ ਸਮਝ ਆ ਰਹੀ ਹੈ ਕਿ ਸਾਡੇ ਹੱਥ 'ਚੋਂ ਗੇਮ ਨਿਕਲ ਰਹੀ ਹੈ ਤੇ ਇੱਕ ਲਾਲ ਟੋਪੀ ਵਾਲਾ ਜਿਹੜਾ ਮਸਖਰਾ ਹੈ ਬਗੈਰਤ ਹਾਂ ਉਹ ਜਿਹੜਾ ਵੱਡਾ ਹਰਾਮਜ਼ਾਦਾ ਤੇ ਦਗੜ ਗੱਲਾ ਹੈ ਬਾਬਾ ਜੀ ਕਹਿੰਦੇ ਯਾਰ ਨਾਲ ਗਾਲਾਂ ਕੱਢਣੀਆਂ ਜ਼ਰੂਰੀ ਹੁੰਦੀਆਂ ਨੇ ਮੈਂ ਬਾਬਾ ਜੀ ਸ਼ਖਸੀਅਤ 'ਤੇ ਡਿਪੈਂਡ ਕਰਦਾ ਨਾ ਯਾਰ ਹੁਣ ਅੱਗੇ ਹੈ ਲਾਲ ਟੋਪੀ ਵਾਲਾ ਮਸਖਰਾ ਬਗੈਰਤ ਹਰਾਮਦਾ ਹੈ ਜੀ 2 ਨੰਬਰ ਆਦਮੀ ਤੁਹਾਡੇ ਜ਼ਹਿਨ ਜਾਵੇ ਤਾਂ ਗਾਲਾਂ ਆਟੋਮੈਟਿਕਲੀ ਨਿਕਲਦੀਆਂ ਨੇ ਹਾਂ ਔਰ ਵੈਸੇ ਵੀ ਖਾਂਡੀ ਘਿਓ ਦੇ ਪਤੀਸੇ ਨੇ ਤੇ ਇਹ ਬਗੈਰਤ ਦਾ ਬੱਚਾ ਜਿਹੜਾ ਇਸ ਖੋਤੀ ਦਾ ਬੱਚਾ ਇੱਕ ਹੈ ਤੇ ਇੱਕ ਮਿਰਜ਼ਾ ਜੇਲ੍ਹ ਵਿੱਚ ਬਗੈਰਤ ਮਿਰਜ਼ਾ ਨਹੀਂ ਬੋਲ ਰਿਹਾ ਅੱਛਾ ਚਲੋ ਮੈਂ ਇਹਦੀ ਗੱਲ ਦੱਸਣ ਲੱਗਾ ਸੀ ਚਲੋ ਉਹਦੀ ਵੀ ਗੱਲ ਲੈਂਦੇ ਹਾਂ ਕਿ ਵੀ ਮਿਰਜ਼ਾ ਗਾਇਬ ਹੈ ਬਿਲਕੁਲ ਐਨ ਸਫਾਈ ਹਸਤੀ ਤੋਂ ਮਿਟ ਗਿਆ ਮਿੱਟੀ ਹੋ ਗਿਆ ਸਮੁੰਦਰ 'ਚ ਗਰਕ ਹੋ ਗਿਆ ਨਿਕਲ ਹੀ ਨਹੀਂ ਰਿਹਾ ਮੈਂ ਪੁੱਛਿਆ ਬਾਬਾ ਜੀ ਨੂੰ ਮੈਂ ਕਿਹਾ ਬਾਬਾ ਜੀ ਕਿੱਥੇ ਗਿਆ ਉਹ ਬਾਬਾ ਜੀ ਕਹਿੰਦੇ ਯਾਰ ਉਹਨੂੰ ਸੇਕਿਆ ਤੁਸੀਂ ਥੋੜ੍ਹਾ ਕੁਛ ਸੁਣਨੇ ਠੋਕੇ ਨੇ ਸੋਸ਼ਲ ਮੀਡੀਆ 'ਤੇ ਉਹਨੂੰ ਤੁਸੀਂ ਹਾਂ ਗੱਲਾਂ ਬਾਤਾਂ ਦੇ ਅਤੇ ਉਹ ਜਿੰਨੀ ਉਹਦੀ ਠੁਕਾਈ ਹੋਈ ਹੈ ਉਹ ਟਕੋਰ ਕਰ ਰਿਹਾ ਅਤੇ ਦੁਬਾਰਾ ਚਿੱਤਰ ਖਾਣ ਵਾਸਤੇ ਤਿਆਰ ਹੋ ਰਿਹਾ ਹਾਂ ਬਾਬੇ ਕਹਿੰਦੇ ਆ 2 ਦਿਨ ਠਹਿਰ ਜਾ ਹੁਣ ਆ ਕੇ ਕੋਈ ਨਾ ਕੋਈ ਫਿਰ ਚਵਲ ਮਾਰੇਗਾ ਮੈਂ ਬਾਬਾ ਜੀ ਅਸੀਂ ਵੀ ਤੇ ਇੰਤਜ਼ਾਰ 'ਚ ਹੀ ਬੈਠੇ ਹੁੰਦੇ ਕਿ ਮਿਰਜ਼ੇ ਤੈਨੂੰ ਲਵੇ ਮੌਲਾ ਆ ਕੇ ਕੋਈ ਚਵਲ ਮਾਰ ਤੇਰਾ ਆਪਰੇਸ਼ਨ ਕਰੀਏ ਅਸੀਂ ਹਾਂ ਬਹਰਹਾਲ ਇਹ ਜਿਹੜਾ ਲਾਲ ਟੋਪੀ ਵਾਲਾ ਬਗੈਰਤ ਹੈ ਇਹ ਦਗੜ ਦੱਲਾ ਇਹ ਕਹਿ ਰਿਹਾ ਜੀ ਕਿ ਬਿਲਕੁਲ ਜਿਹੜੇ ਸਾਡੇ ਸਾਸੇ ਨੇ ਹਾਂ ਉਹ ਵੇਚ ਦਿਓ ਹਾਂ ਉਹ ਸਊਦੀਆਂ ਨੂੰ ਵੇਚ ਦਿਓ ਬਰਾਦਰ ਮੁਲਕ ਨੇ ਸ਼ੇਖਾਂ ਨੂੰ ਵੇਚ ਦਿਓ ਪੈਸੇ ਪੂਸੇ ਲੈ ਲਓ ਉਹਨਾਂ ਕੋ ਹਾਂ ਅਤੇ ਐਸੀ ਦੀ ਤੈਸੀ ਸਾਨੂੰ ਕਿਹਨੇ ਪੁੱਛਣਾ ਬਾਬਾ ਜੀ ਕਹਿੰਦੇ ਯਾਰ ਸਾਸੇ ਵੇਚ ਦਿੱਤੇ ਅਤੇ ਮਾਮੂ ਕੀ ਕਰਨਗੇ ਮੈਂ ਕਿਹਾ ਬਾਬਾ ਜੀ ਸਾਸੇ ਵੇਚ ਦਿੱਤੇ ਅਤੇ ਮਾਮੂ ਡਾਲਰ ਕਮਾਉਣਗੇ ਬਾਬਾ ਕਹਿੰਦੇ ਨਹੀਂ ਉਹ ਵੇਚਦੇ ਮਾਈ ਵੇਚ ਦੇਣੀ ਹੈ ਮੈਂ ਬਾਬਾ ਜੀ ਮਾਈ ਨੂੰ ਕਿੰਨੇ ਲੈਣਾ ਯਾਰ ਮਾਈ ਉਹ ਸਾਸਾ ਥੋੜ੍ਹੀ ਇੱਕੋ ਹੀ ਇਹਨਾਂ ਦਾ ਬਾਬਾ ਜੀ ਕਹਿੰਦੇ ਜਿੰਨਾ ਸੰਭਾਲ ਕੇ ਰੱਖਿਆ ਪੰਜਾਬ 'ਚ ਜਿੱਦਾਂ ਲਾਇਆ ਹੋਇਆ ਮੈਨੂੰ ਨਹੀਂ ਲੱਗਦਾ ਇਸ ਤੋਂ ਵੱਡਾ ਕੋਈ ਸਾਸਾ ਹੋਏਗਾ ਇਹਨਾਂ ਦਾ ਮੈਂ ਕਹਿੰਦੀ ਬਾਬਾ ਜੀ ਇੱਕ ਤਾਂ ਮਾਈ ਦਾ ਮੁੱਲ ਕੋਈ ਨਹੀਂ ਲੱਗਣਾ ਹਾਂ ਦੂਜਾ ਜਿਹੜਾ ਨਾ ਇਹਦੇ ਡਾਲਰ ਕੋਈ ਨਹੀਂ ਲੱਭਣੇ ਅਤੇ ਇਹਦਾ ਫਾਇਦਾ ਵੀ ਕੋਈ ਨਹੀਂ ਹਾਂ ਲੈਣੀ ਵੀ ਕਿਸੇ ਨੇ ਅਤੇ ਉਹ ਦੂਜੇ ਸਾਸਿਆਂ ਦੀ ਗੱਲ ਕਰ ਰਹੇ ਉਹ ਠਾ ਵਾਲਿਆਂ ਦੀ ਜਿਹੜੇ ਸਾਂਭ ਕੇ ਰੱਖੇ ਹੋਏ ਨੇ ਬਾਬੇ ਕਹਿੰਦੇ ਓਏ ਹੋਏ ਯਾਰ ਇਹ ਤਾਂ ਬੜੀ ਜ਼ਿਆਦਤੀ ਹੈ ਇਹ ਬਗੈਰਤ ਆਦਮੀ ਕਹਿ ਰਿਹਾ ਕਿ ਵੇਚ ਦਿਓ ਮੈਂ ਕਿਹਾ ਹਾਂਜੀ ਬਾਬਾ ਜੀ ਕਹਿੰਦੇ ਮੈਨੂੰ ਲੱਗਦਾ ਕਿ ਇਹ ਰਾਹ ਹਮਵਾਰ ਕਰ ਰਿਹਾ ਇਹ ਗਰਾਊਂਡ ਹਮਵਾਰ ਕਰ ਰਿਹਾ ਹਾਂ ਕਿ ਇਸ ਤੁਹਾਨੂੰ ਦੱਸ ਰਿਹਾ ਕਿ ਅੱਗੇ ਇਹ ਵੀ ਹੋ ਸਕਦਾ ਕਿਉਂਕਿ ਇਹ ਵੀ ਕੰਪਨੀ ਦੀ ਛਿਪਕਲੀ ਮੇਰਾ ਮਤਲਬ ਕੰਪਨੀ ਦਾ ਬੰਦਾ ਬਗੈਰਤ ਲਾਲ ਟੋਪੀ ਵਾਲਾ ਦਗੜ ਦੱਲਾ ਜੋਕਰ ਕਿਸੇ ਪਾਸੇ ਦਾ 2 ਨੰਬਰ ਆਦਮੀ ਹਾਂ ਐਡਾ ਵੱਡਾ ਹਾਂ ਇਹਨੇ ਜੇ ਜਹਾਜ਼ ਲੜਨਾ ਸੀ ਜਾ ਕੇ ਬਾਬੇ ਕਹਿੰਦੇ ਖੇ ਸਵਾਦ ਮਿੱਟੀ ਨਹੀਂ ਜਾਂਦੀ ਇਹਦੇ ਕੋਲ ਉੱਠਿਆ ਜਾਂਦਾ ਨਹੀਂ ਬਗੈਰਤ ਦੱਲੇ ਕੋ ਘਰੋਂ ਨਿਕਲ ਨਹੀਂ ਹੁੰਦਾ ਇਹਦੇ ਕੋਲ ਇਹਨੇ ਜਹਾਜ਼ ਨਹੀਂ ਕਹਿਣਾ ਬੈਠਾ ਕੁਰਸੀ 'ਤੇ ਬਕਵਾਸ ਕਰੀ ਜਾਏਗਾ ਇਹੋ ਜਿਹੀ ਬਾਬੇ ਕਹਿੰਦੇ ਕੋਈ ਨਹੀਂ ਸੀਰੀਅਸ ਲੈਣ ਵਾਲੀ ਗੱਲ ਕੋਈ ਨਹੀਂ ਐਵੇਂ ਚਵਲਾ ਮਾਰਿਆ ਉਹ ਐਡੀ ਜ਼ਰੂਰਤ ਨਹੀਂ ਹੈਗੀ ਕਿ ਉਹ ਵੇਚ ਦੇਣ ਅਤੇ ਜਿਹੜਾ ਨਾ ਉਹ ਤਾਂ ਦੁਨੀਆ ਟੁੱਟ ਪਏਗੀ ਇਹਨਾਂ 'ਤੇ ਖਾ ਪੀ ਜਾਏਗੀ ਇਹਨਾਂ ਦੇ ਪੱਲੇ ਪਿੱਛੇ ਰਹਿਣਾ ਕੁਛ ਨਹੀਂ ਪੂਰਾ ਪਾਕਿਸਤਾਨ ਗਰਕ ਹੋ ਜਾਏਗਾ ਇਹ ਨਹੀਂ ਹੋ ਅਗਰ ਕਿਸੇ ਦੇ ਦਿਮਾਗ 'ਚ ਫਤੂਰ ਹੈ ਵੀ ਤਾਂ ਨਹੀਂ ਹੋਣਾ ਇਨਸ਼ਾਅੱਲਾ ਹਾਂ ਉਹ ਪਾਕਿਸਤਾਨ ਜਿਹੜਾ ਨਾ ਉਹ ਆਬਾਦ ਰਹਿਣ ਵਾਸਤੇ ਬਣਿਆ ਔਰ ਇਨਸ਼ਾਅੱਲਾ ਬਾਬਾ ਜੀ ਕਹਿੰਦੇ ਬੜੀ ਛੇਤੀ ਤੁਸੀਂ ਦੇਖੋਗੇ ਕਿ ਆਵਾਮ ਉੱਠਣ ਵਾਲੀ ਹੈ ਅੱਜ ਮੁਰਾਦ ਸਈਦ ਨੇ ਜਿਹੜਾ ਉਹ ਖੂਨ ਜਿਹੜਾ ਗਰਮਾਇਆ ਲੋਕਾਂ ਦਾ ਸਾਹਮਣੇ ਆ ਕੇ ਵੀਡੀਓ 'ਤੇ ਓਏ ਹੋਏ ਉਹ ਦੇਖਣ ਵਾਲੇ ਸੀ ਉਹਨੇ ਇੱਕ ਨਵਾਂ ਰੰਗ ਨਵੀਂ ਤਰੰਗ ਭਰ ਕੇ ਰੱਖ ਛੱਡੀ ਹੈ ਜਿਹੜਾ ਨਾ ਜਜ਼ਬਾ ਜਨੂਨ ਲੋਕਾਂ ਦਾ ਫਿਰ ਜਗਾ ਦਿੱਤਾ ਉਹਨੇ
ਕਿ ਬਈ ਤਿਆਰੀ ਕਰ ਲਓ, ਕਹਿੰਦਾ ਬੈਗ ਬੂਗ ਬੰਨ ਲਓ, ਤਲਵਾਰ ਉਹਨੇ ਕੱਢ ਲਈ ਹੈ। ਹਾਂ, ਉਹ ਕਹਿੰਦਾ ਅਗਰ ਜੰਗ ਹੈ ਤੇ ਫਿਰ ਜੰਗ ਹੀ ਸਹੀ ਹੈ। ਓਏ ਹੋਏ, ਜੇ ਤੁਸੀਂ ਮੁਸੱਲਤ ਹੀ ਕਰ ਦਿੱਤੀ ਹੈ ਸਾਡੇ ਤੇ ਜੰਗ ਹੁਣ, ਤੇ ਫਿਰ ਅਸੀਂ ਜੰਗ ਲੜਾਂਗੇ ਔਰ ਆਖਰੀ ਦਮ ਤੱਕ ਲੜਾਂਗੇ। उन्होंने कहा कि जो मुर्शद इमरान अहमद खान नियाजी ने यूनाइटेड नेशन च खड़े हो के क्या सी ना, हाय हाय कि ला इलाहा इल्लल्लाह, हाँ जी हुण नहीं असीं पिछे नहीं हटना, जान दे देंगे पिछे नहीं हटांगे, ये साडा ईमान है। वो कहंदा गा कि तैयारी कर लो। उन्हें जिहड़ा ना अपने जिहड़े उहदा स्वाद जिस इलाके दा है उत्थे उन्हें हर जिले दे विच 5-5 हज़ार बंदा जिहड़ा ना वो सारे नूं कहता इकट्ठा कर लो ਤੇ ਪੂਰੇ ਮੁਲਕ ਨੂੰ ਕਹਿਤਾ ਕਿ ਤਿਆਰੀ ਕਰ ਲਓ। ਔਰ ख़ास तौर ਤੇ ਇਸ ਵਾਰੀ ਜਿਹੜਾ ਪੰਜਾਬ ਨੇ ਨਿਕਲਣਾ ਨਾ, ਉਹ ਮੈਂ ਤੁਹਾਨੂੰ ਹੁਣੀ ਦੱਸ ਦੇਣਾ ਕਿਉਂਕਿ ਪੰਜਾਬ ਦੀ ਜਿਹੜੇ ਰੋਕ ਕੇ ਖੜੇ ਸੀ ਨਾ ਇਹਨੂੰ, ਹਾਂ ਉਹ ਸਾਰੇ ਪਕੌੜੇ ਲੱਗ ਚੁੱਕੇ ਨੇ, ਉਹ ਫਾਰਗ ਹੋ ਚੁੱਕੇ ਨੇ, ਕੁਛ ਐਕਸਪੋਜ਼ ਹੋ ਚੁੱਕੇ ਨੇ। ਤੇ ਹੁਣ ਆਲੀਆ ਹਮਜ਼ਾ ਕਿਆਦਤ ਕਰ ਰਹੀ ਹੈ। ਉਹ ਅਸੀਂ ਦੇਖੀਆਂ ਰੈਲੀਆਂ ਜਿਹੜੀਆਂ ਨੇ, ਉਹ ਨਾਲ ਉਹਦੇ ਸਨਮ ਜਵੇਦ ਹੈ, ਉਹ ਅਸੀਂ ਦੇਖੀਆਂ ਨੇ ਜਨਾਬ। ਔਰ ਉਹ ਮੈਂ ਕਹਿੰਦਾ ਵਾ ਕਿ ਜੰਮੇ ਗਫੀਰ ਸੀ ਉਸ ਰੈਲੀ ਦੇ ਵਿੱਚ। तो इंशाअल्लाह लोग इत्थों भी निकलणगे, पूरे पंजाब तो निकलणगे जनाब, और इंशाअल्लाह ये छा जाणगे। मुर्शद दी रिहाई बड़ी करीब है और यह इन्हां बगैरतां नूं नज़र आ रहा, ये ताई नस्सण डे ने, लेकिन ये जिथे मर्जी नस जाण, बाबा जी कहंदे ने इन्हां नूं वापस लिया के इन्हां नूं कानून दे मुताबिक अदालत आज़ाद अदालत दे सामने पेश किया जाएगा। हाँ, तो इन्हां नूं उत्थों सज़ावां भी दवाइयां जाणगियां। मैं कहा बाबा जी जे इन्हां नूं सज़ा होईयां तो फिर डड्डू नूं भी सज़ा हो जाएगी, फिर तुसीं की करोगे? बाबा जी कहंदे ने कि फिर मैं जज नाल रिक्वेस्ट करांगा कि, मैं कहा बाबा जी कि डड्डू नूं माफ़ करांगी? बाबा जी कहंदे नहीं, डड्डू ने जिन्हें जराइम कीते ने सज़ा तो इन्हें भी मिलनी चाहिए। मैं जज नूं यह दरखास्त करांगा कि मैनूं भी डड्डू दे नाल जेल च बंद कर दिओ ते बाहरों ताला ला दिओ ते बंदा नेड़े ना लगे। बाबा जी कहते यार सज़ा बहुत वड्डी सज़ा होनी है, लगी समझ, दित्ती है।